ਇਹ ਡਰ ਬਹੁਤ ਚਿਰ ਤੋਂ ਹੀ ਲੱਗਦਾ ਸੀ, ਤੌਖਲਾ ਸੀ ਲੋਕਾਂ ਨੂੰ, ਕਿਤੇ ਪਾਟੋ ਧਾੜ ਨਾ ਹੋ ਜਾਣ। ਮਸਾਂ ਲੋਕਾਂ ਨੇ ਇਕੱਠੇ ਕੀਤੇ ਸੀ ਕਿਸਾਨੀ ਅੰਦੋਲਨ ਵੇਲੇ। ਉਹੋ ਜਿਹਾ ਕੰਮ ਜਿਹਾ ਲੱਗਦਾ ਫੇਰ ਸਟਾਰਟ ਹੋ ਗਿਆ, ਕਿਉਂਕਿ ਰੁਲਦੂ ਸਿੰਘ ਮਾਨਸਾ ਨੇ ਹੁਣ ਡੱਲੇਵਾਲ ਤੇ ਨਿਸ਼ਾਨਾ ਸਾਧਿਆ ਤੇ ਉਹਨੂੰ ਦੱਸਿਆ ਭਾਜਪਾ ਦਾ ਖਿਡਾਰੀ। ਜੀ हाँ जी, देखो नहीं ये तो पार्ट किन्ना दा पै गया सीगा जदों आके देखो एसकेएम जिहड़ा वो टुकड़ियां च वंडिया गया। एक टुकड़ा एसकेएम, दूसरा सियासी ते तीसरा गैर सियासी हो गया। तो गैर सियासी वाले वो भी हैगे आ, ना इधर ना उधर, तो टुकड़ियां दे विच वंडिया गया। कुछ यूनियन अपने पद्धर ते काम कर रही ने, कुछ यूनियन जिहड़ियां वो अपना प्रोग्राम लहदा चला रही है। तो पाटो ताप तो है सी, पर जिहड़ा धरना चल रहा है, धरने तो अगे फिर मरण वर्त स्टार्ट हो गया। ਉਹਦੇ ਤੇ ਰੁਲਦੂ ਸਿੰਘ ਮਾਨਸਾ ਨੇ बड़ा ਵੱਡਾ हमला ਕੀਤਾ है। ਤਾਂ ਉਹਨਾਂ ਨੇ ਕਿਹਾ ਕਿ ਡੱਲੇਵਾਲ ਅਸਲ ਦੇ ਵਿੱਚ ਜੋ ਵੀ ਕਰ ਰਹੇ ਨੇ ਇਹ ਭਾਜਪਾ ਦੇ ਇਸ਼ਾਰੇ ਤੇ ਕਰ ਰਹੇ ਨੇ, ਕਿਉਂਕਿ ਮਕਸਦ ਹੈ ਗੁਜਰਾਤ ਦੇ ਇਲੈਕਸ਼ਨ ਨੂੰ ਪ੍ਰਭਾਵਿਤ ਕਰਨਾ। ਤਾਂ ਇਹ ਇੱਕ ਬੜਾ ਵੱਡਾ ਦੋਸ਼ ਆ ਕਿ ਅਸਲ 'ਚ ਜਿਹੜੇ ਇੱਥੇ ਮੋਰਚੇ ਲਾਏ ਜਾ ਰਹੇ ਆ ਜਾਂ ਮਰਨ ਵਰਤ ਰੱਖਿਆ ਜਾ ਰਿਹਾ ਵਾ, ਇਹ ਸਿਰਫ ਇਸ ਕਰਕੇ ਹੈ ਕਿ ਗੁਜਰਾਤ ਚੋਣਾਂ ਤੇ ਅਸਰ ਪਵੇ, ਕਿਉਂਕਿ ਉੱਥੇ ਪਤਾ ਹੈ ਤੁਹਾਨੂੰ ਕਿ ਤਕੋਨੀ ਟੱਕਰ ਤਕਰੀਬਨ ਬਣੀ ਪਈ ਹੈ। ਤਕੋਨੀ ਟੱਕਰ ਤੋਂ ਭਾਵ ਇਹ ਹੈ ਕਿ ਆਮ ਆਦਮੀ ਪਾਰਟੀ ਉੱਤੇ ਕੋਸ਼ਿਸ਼ ਕਰ ਰਹੀ ਆ। ਤਾਂ ਇਸੇ ਸਿੱਟੇ ਵਜੋਂ ਹੀ ਰੁਲਦੂ ਸਿੰਘ ਮਾਨਸਾ ਕਹਿੰਦੇ ਆ ਕਿ ਬਈ ਸ਼ਾਇਦ ਇਹ ਸਾਰਾ ਕੰਮ ਹੈ ਜਿਹੜਾ ਉਹ ਰਲ ਕੇ ਮਿਲ ਕੇ ਕੀਤਾ ਜਾ ਰਿਹਾ ਹੈ। ਤਾਂ ਡੱਲੇਵਾਲ ਸਾਹਿਬ ਕਹਿੰਦੇ ਕਿ ਦੇਖੋ ਜਦੋਂ यूपी ਦੇ ਵਿੱਚ ਇਹ ਬੁਰੀ ਤਰ੍ਹਾਂ ਫਸੇ ਹੋਏ ਸਨ, ਉੱਥੋਂ ਮੋਰਚਾ ਚੁੱਕ ਕੇ ਕੌਣ ਭੱਜਿਆ? ਤੇ यूपी ਦੇ ਵਿੱਚ ਉਹਨਾਂ ਦਾ ਇਲੈਕਸ਼ਨ ਦਾ ਜਿੱਤ ਜਾਣਾ। ਤਾਂ ਫਿਰ ਉਹ ਕਹਿੰਦੇ ਆ ਕਿ ਭਾਜਪਾ ਦੇ ਨਾਲ ਰਲਿਆ ਕੌਣ ਹੈ, ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਮਤਲਬ ਕਿ ਉਹ ਕਹਿੰਦਾ ਕਿ ਉਹ ਰਲਿਆ ਪਿਆ, ਉਹ ਕਹਿੰਦਾ ਉਹ ਰਲਿਆ ਪਿਆ। ਇਹਨਾਂ ਦਾ ਤਾਂ ਰੌਲਾ ਪੈਸੇ ਤੋਂ ਵੀ ਪਿਆ, ਫੰਡਾਂ ਤੋਂ ਵੀ ਪਿਆ, ਮੀਟਿੰਗਾਂ ਤੋਂ ਵੀ ਪਿਆ। ਜੀ ਮਤਲਬ ਕਿ ਭਾਰਤ ਸਰਕਾਰ ਦੇ ਨਾਲ ਪਰਦੇ ਦੇ ਪਿੱਛੋਂ ਚਿੱਠੀਆਂ ਦਾ ਲੈਣ ਦੇਣ ਆਦਾਨ ਪ੍ਰਦਾਨ ਜਿਹੜਾ ਹੋਇਆ ਉਹਨਾਂ ਨੂੰ ਲੈ ਕੇ ਵੀ ਪਿਆ। ਤਾਂ ਕੁੱਲ ਮਿਲਾ ਕੇ ਪਾਟਕ ਤਾਂ ਹੈ, ਪਰ ਮਾਨ ਸਰਕਾਰ ਜਿਹੜੀ ਹੈ ਉਹ ਆਪਣੇ ਪੱਧਰ ਤੇ ਹੁਣ ਕਸੂਤਾ ਫਸੀ ਪਈ ਹੈ ਕਿ ਕਿਸਾਨ ਆਗੂ ਜਿਹੜੇ ਆ ਬੇਸ਼ੱਕ ਉਹ ਆਪਸ ਦੇ ਵਿੱਚ ਇੱਕ ਨਹੀਂ ਹੈ, ਪਰ ਗੱਲ ਇਹ ਆ ਕਿ ਮਾਨ ਸਰਕਾਰ ਹੁਣ ਕੋਈ ਸਖਤ ਕਾਰਵਾਈ ਨਹੀਂ ਕਰ ਸਕਦੀ, ਕਿਉਂਕਿ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿਸਾਨ ਵੋਟ ਦਾ ਕਿਤੇ ਨਾ ਕਿਤੇ ਜ਼ੋਰ ਵੀ ਹੈਗਾ। ਸੋ ਲਿਹਾਜ਼ਾ ਗੱਲ ਵਿੱਚ ਵਿਚਾਲੇ ਹੈ, ਪਰ ਇਹ ਪਹਿਲੀ ਵਾਰੀ ਨਹੀਂ ਹੈ ਇਹਨਾਂ ਨੇ ਇੱਕ ਦੂਜੇ ਤੇ ਇਸ ਤਰ੍ਹਾਂ ਦੇ ਦੋਸ਼ ਲਾਏ ਹੋਣ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪਹਿਲਾਂ ਵੀ ਹੋ ਚੁੱਕਿਆ, ਉਹ ਕਹਿੰਦੇ ਸਨ ਇਹ ਆਰਐਸਐਸ ਦਾ ਬੰਦਾ ਡੱਲੇਵਾਲ, ਤੇ ਡੱਲੇਵਾਲ ਕਹਿੰਦਾ ਸੀਗਾ ਕਿ ਇਹਨਾਂ ਨੇ ਚਿੱਠੀਆਂ ਲਿਖੀਆਂ ਨੇ, ਖਾਸ ਤੌਰ ਤੇ ਰਾਜੇਵਾਲ ਵੱਲ ਉਹਨਾਂ ਦਾ ਇਸ਼ਾਰਾ ਸੀਗਾ। ਤਾਂ ਇਹ ਸਾਰਾ ਕੁਝ ਚੱਲਦਾ। ਰਾਜੇਵਾਲ ਨੇ ਵੀ ਉਦੋਂ ਕਿਹਾ ਸੀਗਾ ਕਿ ਆਰਐਸਐਸ ਦੇ ਬੰਦੇ ਆ। ਤਾਂ ਇਹ ਇਹਨਾਂ ਦਾ ਲੰਮੇ ਸਮੇਂ ਤੋਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹਿਸ ਮੁਬਾਹਿਸਾ ਚੱਲਦਾ ਪਿਆ। ਪਰ ਦੂਜੇ ਪਾਸੇ ਜਿਹੜਾ ਮਰਨ ਵਰਤ ਚੱਲ ਰਿਹਾ ਉਹਨੂੰ ਲੈ ਕੇ ਸਰਕਾਰ ਚਿੰਤਤ ਜ਼ਰੂਰ ਹੈ, ਪਰ ਕੁਝ ਹੋ ਨਹੀਂ ਰਿਹਾ। ਅੱਜ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਰੂਰ ਕਿਹਾ ਕਿ ਦੇਖੋ ਸਾਡੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ, ਪਰ ਅਸੀਂ ਦੇਖੋ ਯਤਨ ਕਰ ਰਹੇ ਹਾਂ। ਤੁਹਾਡੇ ਨਾਲ ਕਿੰਨੀਆਂ ਮੀਟਿੰਗਾਂ ਸੀਐਮ ਸਾਹਿਬ ਕਰ ਚੁੱਕੇ ਆ। ਤਾਂ ਏਦਾਂ ਆ ਕਿ ਤੁਸੀਂ ਉਸ ਧਰਨੇ ਨੂੰ ਖਤਮ ਕਰੋ, ਮਰਨ ਵਰਤ ਨੂੰ ਖਤਮ ਕਰੋ। ਤਾਂ ਰੁਲਦੂ ਸਿੰਘ ਮਾਨਸਾ ਦਾ ਕਹਿਣਾ ਇਹ ਸੀਗਾ ਕਿ ਮਰਨ ਵਰਤ ਰੱਖ ਕੇ ਇਹ ਜਿਹੜਾ ਫੈਸਲਾ ਨੇ ਕੀਤਾ ਹੈ ਤਾਂ ਬੇਵਕੂਫਾਨਾ ਫੈਸਲਾ ਹੈ। ਸਾਡਾ ਕੰਮ ਹੈ ਜਿਹੜਾ ਉਹ ਏਦਾਂ ਭੁੱਖੇ ਮਰਨਾ ਨਹੀਂ, ਅਸੀਂ ਲੜ ਕੇ ਮਰਨਾ ਪਸੰਦ ਕਰਾਂਗੇ।